viewers, welcome back in our program. And डॉक्टर साहब साड़ी अगली ईमेल वीर हरदीप सिंह जी दी है। ਇਹ ਲਿਖਦੇ ਹਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਤੁਹਾਡਾ ਪ੍ਰੋਗਰਾਮ ਅਕਸਰ ਫੋਲੋ ਕਰਦਾ ਹਾਂ ਅਤੇ ਕਾਫੀ ਹੱਦ ਤੱਕ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਹਾਂ। ਮੈਂ ਇੱਕ ਗੱਲ ਤੇ ਆਪਣੇ ਵਿਚਾਰ ਦੇਣੇ ਚਾਹੁੰਦਾ ਹਾਂ। ਜਿਹੜੇ ਕਹਿੰਦੇ ਹਨ ਕਿ ਸਾਡੇ ਸਿਸਟਮ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ, ਮੇਰਾ ਵਿਚਾਰ ਹੈ ਕਿ ਸਾਡੀ ਕੌਮ ਵਿੱਚ ਸਭ ਤੋਂ ਵੱਡੀ ਖਾਮੀ ਹੈ ਸਾਡੀ ਕਮਜ਼ੋਰ ਲੀਡਰਸ਼ਿਪ। ਇਸ ਦਾ ਪ੍ਰੂਫ ਤੁਸੀਂ ਕਿਸੇ ਖੇਤਰ ਵਿੱਚ ਵੀ ਵੇਖ ਸਕਦੇ ਹੋ, ਜਿਵੇਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੱਕੜ ਸਾਹਿਬ। ਉਹਨਾਂ ਦਾ ਅੱਜ ਬਿਆਨ ਕੁਝ ਹੋਰ ਹੁੰਦਾ ਹੈ ਤੇ ਕੱਲ ਨੂੰ ਕੁਝ ਹੋਰ। ਆਪਣੇ ਕਿਸੇ ਵੀ ਵਾਅਦੇ ਦੇ ਪੱਕੇ ਨਹੀਂ ਹਨ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹ ਸਿਆਸੀ ਅਤੇ ਧਾਰਮਿਕ ਖੇਤਰ ਵਿੱਚ ਅੱਗੇ ਆਉਣ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਕੀ ਕਰਨ ਦੀ ਜ਼ਰੂਰਤ ਹੈ। ਨਸ਼ੇ ਵਿੱਚ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਇਸ ਲਈ ਅਸੀਂ ਨੌਜਵਾਨ ਪੀੜ੍ਹੀ ਵਾਲੇ ਕੀ ਕਰ ਸਕਦੇ ਹਾਂ, ਕਿਉਂਕਿ ਮੈਂ ਖੁਦ ਆਪਣੇ ਦੋਸਤਾਂ ਨੂੰ ਸਮਝਾ ਕੇ ਦੇਖਿਆ ਹੈ। ਉਹਨਾਂ ਨੂੰ ਮੇਰੀ ਸਲਾਹ ਜ਼ਹਿਰ ਵਰਗੀ ਲੱਗਦੀ ਹੈ। ਜ਼ਰੂਰ ਵਿਚਾਰ ਦਿਓ ਕਿ ਅਸੀਂ ਇਸ ਦੇ ਲਈ ਕੀ ਕਰ ਸਕਦੇ ਹਾਂ। ਤੁਹਾਡਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਹਰਦੀਪ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ, ਪ੍ਰੋਗਰਾਮ ਨੂੰ ਫੋਲੋ ਕਰਦੇ ਨੇ ਜੀ, ਬਹੁਤ ਸਾਰੇ ਵਿਚਾਰਾਂ ਨਾਲ ਸਹਿਮਤ ਨੇ ਜੀ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਜਦੋਂ ਬਹੁਤ ਸਾਰੇ ਕਿਹਾ ਵੀ ਕਿਹੜੇ ਐਸੇ ਵਿਚਾਰ ਨੇ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਨੇ ਜੀ। ਸਾਨੂੰ ਖੁਸ਼ੀ ਹੋਏਗੀ ਇਹ ਉਹਨਾਂ ਤੋਂ ਸੁਣ ਕੇ ਕਿ ਕਿਹੜੀ ਚੀਜ਼ ਹੈ ਜਿਹਦੇ ਨਾਲ ਉਹ ਐਗਰੀ ਨਹੀਂ ਕਰਦੇ ਜੀ। ਜਿਹੜਾ ਕਨਕਲੂਜਨ ਉਹਨਾਂ ਨੇ ਕੱਢਿਆ ਹੈ ਕਿ ਵੀ ਸਾਡੀ ਜਿਹੜੀ ਕਮਜ਼ੋਰੀਆਂ ਨੇ, ਬਹੁਤ ਸਾਰੀਆਂ ਖਾਮੀਆਂ, ਉਹਨਾਂ 'ਚੋਂ ਸਭ ਤੋਂ ਵੱਡੀ ਖਾਮੀ ਸਾਡੀ ਕਮਜ਼ੋਰ ਲੀਡਰਸ਼ਿਪ ਹੈ ਜੀ। ਫਿਰ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਮੱਕੜ ਜਿਹੜੇ ਨੇ ਉਹ ਬਿਆਨ ਬਦਲਦੇ ਰਹਿੰਦੇ ਨੇ ਜੀ। ਸ਼ਾਇਦ ਵੀਰ ਜੀ ਇਹ ਕਹਿਣਾ ਚਾਹੁੰਦੇ ਹੋਣ ਕਿ ਵੀ ਜਿਹੜਾ ਜਥੇਦਾਰ ਬਣਦਾ ਹੈ ਅਕਾਲ ਤਖਤ ਦਾ ਉਹਨਾਂ ਨੂੰ ਮੱਕੜ ਹੀ ਬਣਾਉਂਦਾ ਹੈ, ਇਸ ਲਈ ਉਹਨਾਂ ਦਾ ਉਹਨਾਂ ਨੇ ਨਾਂ ਨਹੀਂ ਦਿੱਤਾ ਜਥੇਦਾਰ ਦਾ, ਜਥੇਦਾਰ ਹੀ ਮੱਕੜ ਨੂੰ ਕਿਹਾ। ਹਾਲਾਂਕਿ ਮੱਕੜ ਟੈਕਨੀਕਲੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਪਰ ਅਸਲੀ ਜਥੇਦਾਰ ਉਹੀ ਹੈ, ਕਿਉਂਕਿ ਹੁਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਚੜ੍ਹਾਈ ਕਰ ਗਏ ਨੇ। ਤੇ ਮੈਂ ਕੱਲ੍ਹ ਹੀ ਦਲ ਖਾਲਸਾ ਦੀ ਸਟੇਟਮੈਂਟ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਜੀ ਅਜੇ ਕਹਿ ਤਾਂ ਇਹ ਰਹੇ ਨੇ ਕਿ ਅਸੀਂ ਅੰਤਰਿੰਗ ਕਮੇਟੀ ਇੰਟਰਮ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਕਰਾਂਗੇ ਜਥੇਦਾਰ ਕਿਹਨੂੰ ਬਣਾਉਣਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ, ਪਰ ਦਲ ਖਾਲਸਾ ਨੇ ਕਿਹਾ ਵੀ ਆਲਰੇਡੀ ਉਹਨਾਂ ਨੇ ਫੈਸਲਾ ਕਰ ਲਿਆ ਹੋਇਆ। ਇਹ ਤਾਂ ਐਵੇਂ ਜਿਹੜਾ ਅੱਖਾਂ 'ਚ ਘੱਟਾ ਪਾਉਣ ਵਾਲਾ, ਉਹਨਾਂ ਨੇ ਮੰਗ ਕੀਤੀ ਹੈ ਵੀ ਜਥੇਦਾਰ ਕੰਸੈਂਸਸ ਨਾਲ ਬਣਾਇਆ ਜਾਏ, ਪਰ ਇਹ ਐਵੇਂ ਬਿਆਨ ਹੀ ਰਹਿ ਜਾਂਦੇ ਨੇ, ਕਿਉਂਕਿ ਅਲਟੀਮੇਟਲੀ ਬਾਦਲ ਨੇ ਜੋ ਚਾਹਣਾ ਉਹੀ ਹੋਣਾ ਤੇ ਬਾਦਲ ਆਪਣੇ ਟੱਬਰ ਦਾ ਲਾਇਲਿਸਟ, ਕਿਉਂਕਿ ਉਹ ਸਾਨੂੰ ਧਾਰਮਿਕ ਪਲੇਟਫਾਰਮ ਨੂੰ ਜਿਹੜਾ ਉਹ ਕਦੇ ਵੀ ਨਹੀਂ ਉਹ ਧਾਰਮਿਕ ਪਲੇਟਫਾਰਮ ਨੂੰ ਕਦੇ ਵੀ ਨਹੀਂ ਖੁੱਲ੍ਹਾ ਛੱਡੇਗਾ ਕਿ ਉਹਨਾਂ ਦੀ ਜਿਹੜੀ ਇਹ ਗੁੰਡਾਗਰਦੀ ਹੈ, ਉਹਨਾਂ ਦਾ ਸਿੱਖੀ ਨੂੰ ਡਿਲੂਟ ਕਰਨ ਦੀ ਲਾਈਨ ਹੈ ਜੀ, ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਣ ਦੀ ਲਾਈਨ ਹੈ, ਉਹਨੂੰ ਕਦੇ ਧਾਰਮਿਕ ਲੈਵਲ ਤੋਂ ਕੋਈ ਚੈਲੰਜ ਹੋਏ। ਸੋ ਉਹਨਾਂ ਨੇ ਕਦੇ ਵੀ ਇਹ ਰਿਸਕ ਨਹੀਂ ਲੈਣਾ। ਸੋ ਉੱਥੇ ਬਾਦਲ ਲਾਇਲਿਸਟ ਹੀ ਆਉਣਗੇ। ਸੋ ਦੂਸਰਾ ਉਹਨਾਂ ਨੇ ਇਹ ਪੁੱਛਿਆ ਕਿ ਵੀ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਟੈਕਨੀਕਲੀ ਗੱਲ ਠੀਕ ਹੈ, ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ, ਪਰ ਨੌਜਵਾਨ ਪੀੜ੍ਹੀ ਤਾਂ ਉੱਥੇ ਉਹੀ ਅੱਗੇ ਆਏਗੀ ਜਿਹੜੀ ਸੁਖਬੀਰ ਬਾਦਲ ਤੇ ਵਿਕਰਮਜੀਤ ਮਜੀਠੀਆ ਚਾਹੇਗਾ। ਜਿਵੇਂ ਕਿਸੇ ਨੇ ਪਿਛਲੇ ਲਿਖਾਰੀ ਨੇ ਲਿਖਿਆ ਸੀ ਈਮੇਲ, ਸ਼੍ਰੋਮਣੀ ਗੁੰਡਾ ਦਲ ਜੀ। ਸੋ ਹੁਣ ਗੁੰਡਾ ਦਲ ਦੇ ਵਿੱਚ ਇਮਾਨਦਾਰ ਸਿੱਖ ਨੌਜਵਾਨਾਂ ਦੇ ਤਾਂ ਕੋਈ ਥਾਂ ਨਹੀਂ ਹੈ ਜੀ। ਤੇ ਜਿਹੜਾ ਇਮਾਨਦਾਰ ਸਿੱਖ ਨੌਜਵਾਨ ਉੱਥੇ ਕੋਈ ਗੱਲ ਕਰਦਾ ਉਸ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਾਂ ਕੋਈ ਹੋਰ ਝੂਠੇ ਕੇਸਾਂ 'ਚ ਫਸਾ ਲਿਆ ਜਾਂਦਾ। ਔਰ ਅਖੀਰ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕੀ ਕਰੀਏ, ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ। ਔਰ ਆਪਣਾ ਉਹਨਾਂ ਨੇ ਬਿਟਰ ਐਕਸਪੀਰੀਅੰਸ ਦਿੱਤਾ ਜੀ ਕਿ ਭਾਈ ਉਹ ਜਦੋਂ ਆਪਣੇ ਦੋਸਤਾਂ ਨੂੰ ਵੀ ਸਮਝਾਉਣ ਦਾ ਯਤਨ ਕਰਦੇ ਨੇ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹ ਗੱਲ ਹਕੀਕਤ ਹੈ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਹੁੰਦਾ, ਇਹ ਐਡਿਕਸ਼ਨ ਹੈ ਜੀ। ਅਜੇ ਬੇਸ਼ੱਕ ਸ਼ਰਾਬ ਜਾਂ ਭੰਗ ਜਾਂ ਅਫੀਮ ਇਹ ਵੀ ਮਾੜੇ ਨਸ਼ੇ ਨੇ, ਐਡਿਕਸ਼ਨ ਵਾਲੇ ਸੀ, ਪਰ ਜਿਹੜੇ ਨਸ਼ਿਆਂ 'ਚ ਅੱਜ ਦੀ ਨੌਜਵਾਨੀ ਨੂੰ ਇਹਨਾਂ ਨੇ ਧੱਕ ਦਿੱਤਾ ਹੈ, ਜਿਹਦੇ ਵਿੱਚ ਹੈਰੋਇਨ, ਕ੍ਰੈਕ ਕੋਕੇਨ ਵਗੈਰਾ ਸ਼ਾਮਲ ਨੇ, ਉਹ ਤਾਂ 100 ਟਾਈਮਸ ਮੋਰ ਐਡਿਕਟਿਵ ਨੇ, ਜਿਨ੍ਹਾਂ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ। ਨੋ ਮੈਟਰ ਕਿੰਨੇ ਤੁਸੀਂ ਰੀਹੈਬ ਸੈਂਟਰ ਖੋਲ੍ਹ ਲਓ, ਕਿਉਂਕਿ ਰੀਹੈਬ ਸੈਂਟਰ ਅਸਲ ਦੇ ਵਿੱਚ ਸਪਲਾਈ ਲਾਈਨਸ ਬਣ ਜਾਂਦੀਆਂ ਜੀ। ਜੇਲ੍ਹਾਂ ਦੇ ਵਿੱਚ ਜਿਹੜੇ ਜਾਂਦੇ ਨੇ, ਹੁਣ ਆ ਸ਼ਸ਼ੀਕਾਂਤ ਬਾਰ-ਬਾਰ ਵਿਚਾਰਾ ਕਿਉਂ ਇਹ ਗੱਲ ਕਹਿ ਰਿਹਾ ਕਿ ਵੀ ਜੇਲ੍ਹਾਂ ਸਭ ਤੋਂ ਵੱਡੇ ਹੈੱਡਕੁਆਟਰ ਨੇ ਡਰੱਗਸ ਦੀ ਸਪਲਾਈ ਦੇ ਵੀ, ਔਰ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਹ ਸਾਰੀ ਡਰੱਗ ਹੀ ਬਣ ਜਾਂਦੇ ਨੇ ਜੀ। ਸੋ ਕੀ ਕਰਨ ਨੌਜਵਾਨ? ਮੈਂ ਸਮਝਦਾ ਵੀ ਸਾਡੇ ਕੋਲ ਸਮਾਂ ਜਿਹੜਾ ਹੈ ਇਸ ਵੇਲੇ, ਜਦੋਂ ਅਸੀਂ
ਜਿਹੜੀ ਸਾਡੀ ਬਰਬਾਦੀ ਹੈ, ਜਿਸ ਤੇਜ਼ੀ ਨਾਲ ਸਾਡੀ ਬਰਬਾਦੀ ਦੀ ਦਾਸਤਾਨ ਲਿਖੀ ਜਾ ਰਹੀ ਹੈ ਜੀ, ਅਸੀਂ ਉਸ ਤੇਜ਼ੀ ਦੇ ਨਾਲ ਜਾਂ ਉਨੀ ਗਿਣਤੀ ਜਾਂ ਉਨੇ ਰਿਸੋਰਸਿਸ ਨਾਲ ਉਹਨੂੰ ਕਨਫਰੰਟ ਕਰਨ ਦੀ ਸਮਰੱਥਾ ਨਹੀਂ ਰੱਖਦੇ। ਪਰ ਅਸੀਂ ਛੋਟੀਆਂ ਪਾਕਟਸ ਦੇ ਵਿੱਚ ਹੀ ਜੇ ਇੱਕ ਅਵੇਅਰਨੈਸ ਕੈਂਪੇਨ ਨੂੰ ਜਾਰੀ ਰੱਖੀਏ, ਨੋ ਮੈਟਰ ਉੱਥੇ ਕੀ ਰੁਕਾਵਟਾਂ ਹੁੰਦੀਆਂ ਨੇ, ਜਿਹੜੇ ਵੀ ਉੱਥੋਂ ਸਾਡੇ ਪਿੰਡਾਂ ਦੇ ਵੀਰ ਭੈਣਾਂ ਬਾਹਰ ਆਏ ਹੋਏ ਨੇ, ਬਜਾਏ ਕਿ ਉਹਨਾਂ ਦੇ ਅੱਗੋਂ ਕਜ਼ਨ ਰਿਸ਼ਤੇਦਾਰ ਉਹਨਾਂ ਤੋਂ ਪੈਸੇ ਮੰਗਣ ਕਿ ਜੀ ਨਸ਼ਾ ਟੁੱਟੇ। ਔਰ ਕਿਉਂਕਿ ਕੱਲ੍ਹ ਹੀ ਇੱਕ ਹੋਰ ਸੱਜਣ ਜਿਹੜੇ ਉੱਥੇ ਮੈਨੂੰ ਵਾਸ਼ਿੰਗਟਨ DC ਮਿਲੇ, ਉਹ ਕਹਿਣ ਲੱਗੇ ਜੀ ਆਪਣੇ ਮੁੰਡੇ ਕੁੜੀਆਂ ਜਿਹੜੇ ਨੇ ਮੰਗਤੇ ਬਣ ਕੇ ਦਰਾਂ ਦੇ ਮੂਹਰੇ ਖਲੋਤੇ ਹੁੰਦੇ ਨੇ, ਜਦੋਂ ਬਾਹਰਲਾ ਕੋਈ ਆਉਂਦਾ ਹੈ ਉੱਥੇ ਆ ਕੇ ਪਹੁੰਚ ਜਾਂਦੇ ਨੇ ਕਿ ਬਾਈ ਜੀ ਦਿਓ 100 ਰੁਪਈਆ ਕੁਛ ਕਰੀਏ ਕਿ ਵੀ ਉਹਨਾਂ ਦਾ ਨਸ਼ਾ ਟੁੱਟਾ ਹੁੰਦਾ। ਉਹ ਕਹਿੰਦੇ ਕਿ ਵੀ ਮੰਗਤੇ ਬਾਹਰ ਤਾਂ ਸੁਣੇ ਸੀ ਜਾਂ ਦੇਖੇ ਸੀ ਵੀ ਤੁਹਾਡੇ ਘਰਾਂ ਦੇ ਬਾਹਰ ਬੈਠੇ ਨੇ, ਤੁਹਾਡੇ ਆਪਣੇ ਹੀ ਕਜ਼ਨ ਨੇ, ਆਪਣੇ ਰਿਸ਼ਤੇਦਾਰ ਨੇ, ਆਪਣੇ ਸਰਦਾਰਾਂ ਦੇ ਮੁੰਡੇ ਕੁੜੀਆਂ ਨੇ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਔਰ ਅੱਜ ਹੀ ਖਬਰ ਇੱਕ ਸ਼ਾਇਦ ਪੰਜਾਬ ਸਪੈਕਟਰਮ ਤੇ ਵੀ ਸੀ ਕਿ ਕਿਵੇਂ ਮਤਲਬ ਹੁਣ ਐਕਸਕਲੂਸਿਵ ਜਿਹੜੀ ਬਾਰਜ਼ ਨੇ ਜਿਹੜੀਆਂ ਔਰਤਾਂ ਦੇ ਨਾਂ ਦੇ ਉੱਤੇ ਖੁੱਲੀਆਂ ਹੋਈਆਂ ਨੇ ਔਰ ਕਾਲਜ ਸਕੂਲ ਯੂਨੀਵਰਸਿਟੀ ਦੀਆਂ ਕੁੜੀਆਂ ਬੀਅਰ ਬਾਏ ਕਰ ਰਹੀਆਂ ਨੇ ਖੁੱਲ੍ਹੇਆਮ, ਔਰ ਜਿਹੜੇ ਖੁੱਲ੍ਹੇ ਅਹਾਤੇ ਨੇ ਉਹਨਾਂ 'ਚ ਪੀਣ ਦਾ ਕੰਮ ਵੀ ਚੱਲ ਰਿਹਾ। ਸੋ ਜਿੱਥੇ ਇਸ ਲੈਵਲ, ਕਿਉਂਕਿ ਇਹ ਸਾਰਾ ਏਜੰਸੀਆਂ ਦੇ ਨੱਕ ਥੱਲੇ ਗਵਰਨਮੈਂਟ ਦੀ ਪੈਟਰਨਾਈਜੇਸ਼ਨ ਦੇ ਥੱਲੇ ਚੱਲ ਰਿਹਾ। ਜੇ ਇਸ ਗੁੰਡਾ ਐਲੀਮੈਂਟ ਨੂੰ ਜਾਂ ਇਹ ਜਿਹੜਾ ਮਾਫੀਆ ਡਰੱਗ ਮਾਫੀਆ ਇਹਨੂੰ ਕੋਈ ਰੋਕਣ ਦਾ ਵੀ ਯਤਨ ਕਰਦਾ ਹੈ, ਉਸ ਦੇ ਅਗੇਂਸਟ ਵਾਇਲੈਂਸ ਕੀਤੀ ਜਾਂਦੀ ਹੈ ਜੀ। ਹੁਣ ਆ ਕਾਲੇ ਕੱਛਿਆਂ ਵਾਲੇ ਜਾਂ ਇਹ ਸਾਰੇ ਗਰੋਹ ਸਾਰੇ ਪੁਲਿਸ ਦੀ ਸਰਪ੍ਰਸਤੀ ਥੱਲੇ ਪਲ ਰਹੇ ਨੇ। ਔਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਇਸੇ ਲਈ ਇੱਕ ਥਾਂ ਤੇ ਪੁਲਿਸ ਦੀ ਵੈਨ ਛੱਡਦੀ ਹੈ, ਦੂਜੀ ਥਾਂ ਤੋਂ ਚੁੱਕ ਲੈਂਦੀ ਹੈ। ਜੇ ਕਿਤੇ ਲੋਕਾਂ ਨੇ ਫੜਿਆ ਤਾਂ ਉਹਨਾਂ ਤੋਂ ਛਡਾਉਣ ਲਈ ਪੁਲਿਸ ਆ ਜਾਂਦੀ ਹੈ, ਤੇ ਜੇ ਲੋਕ ਰੈਜ਼ਿਸਟ ਕਰਦੇ ਨੇ ਫਿਰ ਜਿਵੇਂ ਅੰਮ੍ਰਿਤਸਰ ਜ਼ਿਲ੍ਹੇ 'ਚ ਉਹਨਾਂ ਨੇ ਕੀਤਾ, ਗੋਲੀ ਚਲਾ ਦਿੱਤੀ, ਕੋਈ ਹੋਰ ਕਰ ਦਿੱਤਾ। ਕਿਉਂਕਿ ਇਹ ਜਿਹੜਾ ਸਾਰਾ ਇਲੀਗਲ ਮਾਫੀਏ ਵਾਲੇ ਲੋਕ ਨੇ, ਇਹ ਨਹੀਂ ਚਾਹੁੰਦੇ ਕਿ ਲੋਕ ਬਾਹਰ ਕੋਠਿਆਂ ਤੇ ਸੌਣ, ਲੋਕ ਬਾਹਰ ਤੁਰੇ ਫਿਰਨ। ਉਹ ਇੰਨਾ ਕਾਲੇ ਕੱਛਿਆਂ ਦੇ ਨਾਂ ਥੱਲੇ ਟੈਰਰ ਕ੍ਰੀਏਟ ਕੀਤਾ ਕਿ ਲੋਕ ਘਰਾਂ ਦੇ ਅੰਦਰ ਵੜ ਜਾਣ ਔਰ ਬਾਹਰ ਜੋ ਐਕਟੀਵਿਟੀ ਚੱਲ ਰਹੀ ਹੈ ਉਹ ਸ਼ਰੇਆਮ ਚੱਲਦੀ ਰਹੇ। ਸੋ ਮੈਂ ਸਮਝਦਾ ਵੀ ਮੇਰੇ ਕੋਲ ਤਾਂ ਕੋਈ ਇਹਦਾ ਸੋਲੂਸ਼ਨ ਨਹੀਂ ਹੈ ਅਦਰ ਦੈਨ ਕਿ ਅਵੇਅਰਨੈਸ ਕੈਂਪੇਨ, ਜਾਗਰੂਕਤਾ, ਔਰ ਜਿਵੇਂ ਵੀ ਅਸੀਂ ਸੀਮਤ ਦਾਇਰੇ ਦੇ ਵਿੱਚ ਆਪਣਾ ਨੇਸ਼ਨ ਬਣਾਉਣ ਦੇ ਲਈ ਜਿਹੜਾ ਕੌਮ ਨੂੰ ਤਿਆਰ ਕਰ ਸਕੀਏ ਜਾਂ ਇਸ ਪਾਸੇ ਕੁਝ ਕਰੀਏ, ਇਹੀ ਇੱਕੋ ਇੱਕ ਹੱਲ ਹੈ। ਉਸ ਸਿਸਟਮ 'ਚੋਂ ਸਾਡੀ ਜਾਨ ਛੁੱਟਣੀ ਸੌਖੀ ਨਹੀਂ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਚੰਡੀਗੜ੍ਹ ਤੋਂ ਵੀਰ ਅਮਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਗੁਰਫਤਿਹ, ਅੱਜ ਕੱਲ੍ਹ ਭਾਰਤ ਵਿਚਲੇ ਕਈ ਟੀਵੀ ਚੈਨਲ ਆਪਣੇ ਇੰਟਰਟੇਨਮੈਂਟ ਪ੍ਰੋਗਰਾਮਾਂ ਵਿੱਚ ਸਿੱਖਾਂ ਨੂੰ ਇੱਕ ਮਜ਼ਾਕੀਆ ਕਿਰਦਾਰ ਵਜੋਂ ਦਰਸਾ ਰਹੇ ਹਨ। ਹਾਲ ਹੀ ਵਿੱਚ ਇੱਕ ਟੀਵੀ ਚੈਨਲ ਨੇ ਇੱਕ ਟੀਵੀ ਸੀਰੀਅਲ ਸ਼ੁਰੂ ਕੀਤਾ ਹੈ ਜਿਹੜਾ ਕਿ ਪੰਜਾਬੀ NRI ਦੇ ਬਨਾਵਟੀ ਕਰੈਕਟਰ ਨਾਲ ਸੰਬੰਧਿਤ ਕੀਤਾ ਗਿਆ ਹੈ। ਇਸ ਦਾ ਪਹਿਲਾ ਨਾਮ ਗੁਰਬਾਣੀ ਰੱਖਿਆ ਗਿਆ ਸੀ, ਪਰ ਸਿੱਖਾਂ ਪੰਜਾਬੀਆਂ ਵੱਲੋਂ ਵਿਰੋਧ ਹੋਣ ਤੇ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਬਾਣੀ ਕਰ ਦਿੱਤਾ ਹੈ। ਇਸ ਟੀਵੀ ਸੀਰੀਅਲ ਵਿੱਚ ਸਿੱਖ ਪਰੰਪਰਾਵਾਂ ਦੀ ਭਾਰੀ ਬੇਅਦਬੀ ਕੀਤੀ ਗਈ ਹੈ। ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਲਰਜ਼ ਚੈਨਲ ਤੇ ਰਾਤ 10:30 ਵਜੇ ਵਿਖਾਇਆ ਜਾਂਦਾ ਹੈ। ਇੱਕ ਔਰਤ ਕਰੈਕਟਰ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਨ ਦਾ ਇੱਕ ਕੁੜੀ ਨੂੰ ਹੁਕਮ ਦਿੱਤਾ ਜਾਂਦਾ ਹੈ। ਉਹ ਬਿਨਾਂ ਕਿਸੇ ਮਦਦ ਤੋਂ 48 ਘੰਟੇ ਪਾਠ ਕਰਦੀ ਵਿਖਾਈ ਜਾਂਦੀ ਹੈ। ਇਵੇਂ ਕਦੀ ਨਹੀਂ ਕੀਤਾ ਜਾਂਦਾ। 5 ਪਾਠੀ 48 ਘੰਟਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਭੋਗ ਪਾਉਂਦੇ ਹਨ। ਇਸ ਟੀਵੀ ਸੀਰੀਅਲ ਵਿੱਚ ਕੁਝ ਇਹੋ ਜਿਹੀਆਂ ਰੀਤਾਂ ਰਸਮਾਂ ਵੀ ਵਿਖਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਸਿੱਖੀ ਦਾ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ। ਇਸ ਤਰੀਕੇ ਨਾਲ ਇਹ ਟੀਵੀ ਚੈਨਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖਮੀ ਕਰ ਰਿਹਾ ਹੈ। ਕਿਰਪਾ ਕਰਕੇ ਇਹੋ ਜਿਹੇ ਊਲ ਜਲੂਲ ਨੂੰ ਟੀਵੀ ਤੇ ਰੋਕਣ ਲਈ ਤੁਸੀਂ ਆਪਣਾ ਪੂਰਾ ਸਮਰਥਨ ਦਿਓ ਜੀ। ਜੀ ਡਾਕਟਰ ਸਾਹਿਬ। ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ। ਅੱਗੇ ਵੀ ਮੈਂ ਇਹਨਾਂ ਦਾ ਜ਼ਿਕਰ ਕੀਤਾ ਸੀ ਕਿ ਆਪ ਫਿਲਮ ਮੇਕਰ ਨੇ ਜੀ, ਔਰ ਕਿਉਂਕਿ ਆਪ ਇਸ ਫੀਲਡ 'ਚ ਨੇ, ਸੋ ਜ਼ਾਹਰ ਹੈ ਕਿ ਜੋ ਵੀ ਉੱਥੇ ਟੀਵੀ ਚੈਨਲਸ ਤੇ ਚੱਲ ਰਿਹਾ ਹੈ ਜੀ ਉਸ ਨੂੰ ਬੜਾ ਕਲੋਜ਼ਲੀ ਮੋਨੀਟਰ ਕਰਦੇ ਨੇ। ਮੈਂ ਵੀ ਇਹ ਖਬਰਾਂ 'ਚ ਪੜ੍ਹਿਆ ਸੀ ਕਿ ਕੋਈ ਸੀਰੀਅਲ ਚੱਲ ਰਿਹਾ ਹੈ ਜਿਸ ਦਾ ਨਾਂ ਗੁਰਬਾਣੀ ਰੱਖਿਆ, ਉਸ ਬਾਰੇ ਪ੍ਰੋਟੈਸਟ ਹੋਇਆ, ਫਿਰ ਉਹਨਾਂ ਨੇ ਕਿਹਾ ਚਲੋ ਗੁਰਬਾਣੀ ਨਹੀਂ ਬਾਣੀ ਕਰ ਦਿਓ ਜੀ। ਲੇਕਿਨ ਗੱਲ ਅਲਟੀਮੇਟਲੀ ਇੱਕ ਤਾਂ ਨਾਂ ਦੇ ਨਾਲ ਹੀ ਓਫੈਂਡਿੰਗ ਸੀ। ਬਾਣੀ ਦੇ ਜਦੋਂ ਅਸੀਂ ਬਾਣੀ ਵੀ ਕਹਿੰਦੇ ਹਾਂ, ਹੁਣ ਅਸੀਂ ਬਾਣੀ ਗੁਰੂ ਹੈ ਬਾਣੀ ਕਹਿੰਦੇ ਹਾਂ, ਸੋ ਗੁਰਬਾਣੀ ਜਾਂ ਬਾਣੀ 'ਚ ਕੋਈ ਫਰਕ ਨਹੀਂ ਹੈ, ਫਿਰ ਵੀ ਓਫੈਂਡਿੰਗ ਹੈ। ਪਰ ਜਿਵੇਂ ਇਹਨਾਂ ਨੇ ਕੰਟੈਂਟ ਦੀ ਗੱਲ ਕੀਤੀ ਹੈ, ਕਿਉਂਕਿ ਇੱਥੇ ਤਾਂ ਸਾਨੂੰ ਨਹੀਂ, ਨਾ ਹੀ ਅਸੀਂ ਦੇਖਣਾ ਚਾਹੁੰਦੇ ਹਾਂ ਤੇ ਨਾ ਹੀ
ਮੇਰਾ ਖਿਆਲ ਇੱਥੇ ਚੱਲਦਾ ਹੋਣਾ, ਜੇ ਚੱਲਦਾ ਵੀ ਹੋਏਗਾ ਤਾਂ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ। ਜੀ ਜੀ ਪਰ ਉੱਥੇ ਜ਼ਰੂਰ ਜੇ ਕਲਰ ਟੀਵੀ ਜਿਹੜਾ ਵੀ ਉਹ ਚਲਾਉਂਦੇ ਨੇ, ਕਲਰ ਚੈਨਲ, ਉਹਦੇ 'ਚ ਕਾਫੀ ਪਪੂਲਰ ਹੋਏਗਾ। ਪ੍ਰਾਈਮ ਟਾਈਮ ਹੈ ਸ਼ਾਮ ਦਾ, ਸੋ ਉਹਦੇ ਜਿਹੜੀਆਂ 2-3 ਉਹਨਾਂ ਨੇ ਪੁਆਇੰਟ ਆਊਟ ਕੀਤੀਆਂ, ਪਰ ਮੇਰਾ ਖਿਆਲ ਹੈ ਜੋ ਉਹਨਾਂ ਨੇ ਪੁਆਇੰਟ ਆਊਟ ਕੀਤਾ ਸ਼ਾਇਦ ਉਹ ਵੀ ਉਨਾ ਓਫੈਂਸਿਵ ਨਹੀਂ ਹੋਏਗਾ ਜਿੰਨਾ ਕਿ ਕੁਝ ਹੋਰ ਹੋਏਗਾ ਜਿਹੜਾ ਉਹਨਾਂ ਨੇ ਵੇਰਵਾ ਨਹੀਂ ਦਿੱਤਾ। ਜਿਵੇਂ ਕਿ ਅੱਜ ਕੱਲ੍ਹ ਉੱਥੇ ਜਿੰਨੇ ਸੀਰੀਅਲ ਨੇ, ਕੋਈ ਸਿੱਖ ਮੁੰਡਾ ਹੈ, ਹਿੰਦੂ ਕੁੜੀ ਹੈ, ਫਿਰ ਵਿਆਹ ਹੁੰਦਾ ਹੈ, ਫਿਰ ਘਰ 'ਚ ਇੱਕ ਪਾਸੇ ਗਣੇਸ਼ ਵੀ ਲੱਗਾ ਹੋਇਆ ਹੈ, ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਹੈ। ਇਸ ਤਰੀਕੇ ਨਾਲ ਸਾਂਝਾ ਪਰਿਵਾਰ, ਸਾਂਝਾ ਕਲਚਰ, ਉਹ ਗਣੇਸ਼ ਪੂਜਾ ਕਰ ਰਿਹਾ, ਰਾਮਨੌਮੀ ਤੇ ਵੀ ਜਾ ਰਿਹਾ ਹੈ, ਉਹ ਗੁਰਦੁਆਰੇ ਮੱਥਾ ਟੇਕ ਰਹੀ ਹੈ। ਸੋ ਇਸ ਕਿਸਮ ਦਾ ਜਿਹੜਾ ਇੱਕ ਸਾਂਝੇ ਕਲਚਰ ਦੇ ਥੱਲੇ ਜਿਹੜਾ ਉਹਨਾਂ ਦਾ ਅਲਟੀਮੇਟ ਮਨਸ਼ਾ ਹੈ ਕਿ ਸਿੱਖੀ ਦੀ ਜਿਹੜੀ ਯੂਨੀਕਨੈਸ ਹੈ ਉਹਨੂੰ ਖਤਮ ਕਰਕੇ ਹਿੰਦੂ ਧਰਮ ਦੇ ਵਿੱਚ ਜਿਹੜਾ ਉਸ ਨੂੰ ਡੋਬ ਦਿੱਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਆਪਣੇ ਲੈਵਲ 'ਤੇ ਇੱਥੇ ਜੋ ਵੀ ਕਰ ਸਕਦੇ ਹਾਂ ਉਹ ਕਰਨ ਦਾ ਯਤਨ ਕਰਦੇ ਹਾਂ। ਜੇ ਉੱਥੇ ਕੋਈ ਇਸ ਕਿਸਮ ਦਾ ਹੋਰ ਕੈਂਪੇਨ ਇਸ ਦੇ ਖਿਲਾਫ ਸਿੱਖ ਜਥੇਬੰਦੀਆਂ ਜਾਂ ਭਾਈ ਸਾਹਿਬ ਜਾਂ ਕੋਈ ਵੀ, ਮੈਂ ਸਮਝਦਾ ਵੀ ਇਹ ਕੋਈ ਨਰੋਈ ਜਥੇਬੰਦੀ, ਭਾਵੇਂ ਉਹ ਇਸ ਫਿਲਮ ਇੰਡਸਟਰੀ ਨਾਲ ਰਿਲੇਟਡ ਜਾਂ ਟੀਵੀ ਵਾਲਿਆਂ ਨਾਲ ਰਿਲੇਟਡ ਹੀ ਬਣਾਉਣ, ਉਹਨਾਂ 'ਚ ਲਿਖਾਰੀ, ਚਿੰਤਕ, ਸਕਾਲਰ, ਉਹਨਾਂ ਸਾਰਿਆਂ ਨੂੰ ਵੀ ਨਾਲ ਲੈਣ ਔਰ ਮਿੱਥ ਕੇ ਇਹਨਾਂ ਦੇ ਖਿਲਾਫ ਕੋਈ ਪ੍ਰੋਟੈਸਟ ਕੀਤੇ ਜਾਣ, ਕੋਈ ਹੋਰ ਅਵੇਅਰਨੈਸ ਦਾ ਪਾਰਟ ਕੀਤਾ ਜਾਏ। ਅਦਰਵਾਈਜ਼ ਇਹ ਜਿੰਨੀ ਤੇਜ਼ੀ ਦੇ ਨਾਲ ਇਹ ਕੈਂਸਰ ਵੱਧਦਾ ਜਾ ਰਿਹਾ, ਔਰ ਇਹਦੀ ਸ਼ੁਰੂਆਤ ਵੀ ਬੇਸ਼ੱਕ ਫਿਲਮਾਂ ਦੇ ਵਿੱਚ ਸਿੱਖਾਂ ਨੂੰ ਟੈਕਸੀ ਡਰਾਈਵਰ ਜਾਂ ਜੋਕਰ ਜਾਂ ਦੂਜੇ ਬ੍ਰਾਂਡ ਦੀ ਗੱਲ ਤਾਂ 47 ਤੋਂ ਬਾਅਦ ਹੀ ਚੱਲ ਰਹੀ ਸੀ, ਲੇਕਿਨ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਤੀਸਰੀ ਵਾਰ ਬਣੀ, RSS ਦੇ ਜਿਹੜੇ ਉਸ ਵੇਲੇ ਦਾ ਮੁਖੀ ਸੀ, ਉਹਨੇ ਉਹ ਵਾਜਪਾਈ ਕੋਲ ਗਿਆ ਤਾਂ ਉਹਨੇ ਕਿਹਾ ਜੀ ਸਾਨੂੰ ਸਿਰਫ 4 ਮਿਨਿਸਟਰੀਆਂ ਚਾਹੀਦੀਆਂ। ਉਹਨਾਂ ਦੇ ਵਿੱਚ ਇੱਕ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਸੀ ਜਿਹਦੇ 'ਚ ਮੁਰਲੀ ਮਨੋਹਰ ਜੋਸ਼ੀ ਨੂੰ ਲਾਇਆ, ਜਿਹਦੇ 'ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਯੂਨੀਵਰਸਿਟੀਆਂ 'ਚ ਐਸਟ੍ਰੋਲੋਜੀ, ਹਿੰਦੂ ਮੰਤਰ, ਜੋਤਿਸ਼, ਇਹ ਸਾਰੇ ਆਏ। ਦੂਸਰੀ ਮਿਨਿਸਟਰੀ ਜਿਹੜੀ ਉਹਨਾਂ ਨੇ ਅਡਵਾਨੀ ਨੂੰ ਹੋਮ ਮਿਨਿਸਟਰੀ ਮੰਗੀ, ਜਿਹਦੇ ਥੱਲੇ ਅੱਜ ਜੇ ਅਸੀਂ ਦੇਖਦੇ ਹਾਂ ਕਿ ਕਰਨਲ ਪ੍ਰੋਤ ਤੇ ਸਾਧਵੀ ਤੇ ਸਮਝੌਤਾ ਐਕਸਪ੍ਰੈਸ ਬੋmbਿੰਗ ਸਭ RSS ਦੇ ਸੈੱਲ ਜਿਹੜੇ ਨੇ ਵਿੱਚ ਬੜੇ ਹੋਏ ਨੇ। ਤੀਸਰੀ ਜਿਹਦਾ ਸੰਬੰਧ ਇਸ ਗੱਲ ਨਾਲ ਹੈ ਉਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਸੂਚਨਾ ਤੇ ਪ੍ਰਸਾਰਣ ਮੰਤਰੀ, ਔਰ ਉਹ ਸੁਸ਼ਮਾ ਸਵਰਾਜ, ਵੱਡਾ ਟਿੱਕਾ ਲਾਇਆ ਹੁੰਦਾ ਮੱਥੇ ਤੇ, ਅੱਧਾ ਮੱਥਾ ਭਰਿਆ ਹੁੰਦਾ। ਸੋ ਉਹਨੇ ਜਿਹੜਾ ਜਦੋਂ ਇਹ ਮਿਨਿਸਟਰ ਬਣੀ, ਬਹੁਤ ਸਾਰੇ ਜਿਹੜੇ ਹਿੰਦੂ ਮਾਈਥੋਲੋਜੀ ਦੇ ਸੀਰੀਅਲ ਸੀ ਉਹ ਸ਼ੁਰੂ ਕੀਤੇ, ਔਰ ਉਹ ਛੋਟੀ ਸਕਰੀਨ ਉਸ ਪੀਰੀਅਡ 'ਚ ਹੀ ਪਪੂਲਰ ਹੋਈ। ਅੱਜ ਹਾਲ ਇਹ ਹੈ ਵੀ ਜਿਹੜੇ ਛੋਟੀ ਸਕਰੀਨ ਤੇ ਜਾਂ ਟੀਵੀ ਤੇ ਕੰਮ ਕਰਦੇ ਕਲਾਕਾਰ ਨੇ ਉਹ ਜ਼ਿਆਦਾ ਪੈਸੇ ਲੈਂਦੇ ਨੇ ਈਵਨ ਫਿਲਮ ਇੰਡਸਟਰੀ ਬੰਬਈ ਦੇ ਨਾਲ, ਕੁਛ ਨਾਟ ਆਲ। ਸੋ ਉਹਨਾਂ ਨੇ ਘਰ ਘਰ ਦੇ ਵਿੱਚ ਹਿੰਦੂ ਧਰਮ ਦੀ ਗੱਲ, ਔਰ ਇਹੀ ਕਾਰਨ ਹੈ ਅੱਜ ਪੰਜਾਬ ਦੇ ਪਿੰਡਾਂ 'ਚ ਔਰਤਾਂ ਉਹ ਸਾਰੇ ਹੀ ਹਿੰਦੂਆਂ ਦੇ ਵਰਤ ਰੱਖਣ ਲੱਗ ਗਈਆਂ ਨੇ। ਇੱਕ ਵੱਡਾ ਹਿੱਸਾ ਸਿੱਖ ਔਰਤਾਂ ਦਾ, ਉਹ ਮੰਦਿਰ ਜਿਹੜੇ ਕਿਤੇ ਨਹੀਂ ਸੀ, ਕਿਤੇ ਵੱਡੇ ਵੱਡੇ ਕਸਬਿਆਂ ਦੇ ਵਿੱਚ ਹੁੰਦੇ ਸੀ, ਕਿਤੇ ਕੋਈ ਸ਼ਨੀ ਦਾ ਮੰਦਿਰ ਬਣ ਗਿਆ, ਕੋਈ ਮੰਗਲ ਦਾ ਬਣ ਗਿਆ, ਜੋਤਸ਼ੀ, ਤਾਂਤਰਿਕ ਸਾਰੇ, ਕਿਉਂਕਿ ਟੀਵੀ ਚੈਨਲ ਰਾਹੀਂ ਜੇ ਸੀਰੀਅਲ ਚੱਲਦੇ ਨੇ ਉਹਦੇ 'ਚ ਕਿਹਨੂੰ ਕੀ ਬਿਮਾਰ ਕਰਤਾ, ਉਹ ਕਿੱਥੇ ਇਲਾਜ ਲਈ ਗਿਆ, ਕੋਈ ਉੱਤੋਂ ਦੇਵੀ ਮਾਤਾ ਆ ਗਈ ਜਿਹਨੂੰ ਉਹਨਾਂ ਨੇ ਕੋਈ ਬੜੀ ਵੱਡੀ ਸਾਧਵੀ ਬਣਾਇਆ ਹੋਇਆ, ਉਹ ਉਪਾਅ ਕਰ ਰਹੀ ਹੈ ਬੈਠੀ, ਔਰ ਉਹ ਔਰਤਾਂ ਜਿਹਨਾਂ ਦੀ ਕੋਈ ਦਿਮਾਗੀ ਉਹਨਾਂ ਦੀ ਐਜੂਕੇਸ਼ਨ ਨਹੀਂ ਹੈ, ਉਹ ਪ੍ਰਭਾਵ ਕਬੂਲਦੀਆਂ ਨੇ। ਉਹ ਸਮਝਦੀਆਂ ਵੀ ਸੱਚਮੁੱਚ ਹੀ ਮੇਰੇ ਘਰ 'ਚ ਵੀ ਕਿਸੇ ਨੇ ਕੁਝ ਕੀਤਾ ਹੋਇਆ। ਵਸਤੂ ਸ਼ਾਸਤਰ ਆ ਗਿਆ ਕਿ ਜੀ ਤੁਹਾਡੇ ਘਰ ਦਾ ਕਮਰਾ ਸੂਰਜ ਵੱਲ ਨਹੀਂ, ਉਹਦਾ ਰੰਗ ਚਿੱਟਾ ਨਹੀਂ। ਲੋਕਾਂ ਨੇ ਆਪਣੇ ਘਰ ਤੁੜਵਾ ਕੇ ਉਸ ਕਿਸਮ ਦੇ ਜਿਹੜੇ ਨੇ ਉਹ ਨਵੇਂ ਘਰ ਬਣਵਾਏ ਨੇ ਕਿ ਜੀ ਸਾਡੇ ਘਰ 'ਚ ਸ਼ਾਂਤੀ ਆ ਜਾਏ। ਸੋ ਇਹ ਸਾਰਾ ਪ੍ਰਭਾਵ ਅਲਟੀਮੇਟਲੀ ਪ੍ਰੀਚਿੰਗ ਦਾ ਹੈ, ਗਵਰਨਮੈਂਟ ਪਾਵਰ ਦਾ ਹੈ, ਸੱਭਿਆਚਾਰ ਦਾ ਹੈ, ਔਰ ਇਨ ਦਾ ਐਂਡ ਇਲਾਜ ਤਾਂ ਇਹਦਾ ਇਸ ਸੱਭਿਆਚਾਰ ਦੀ ਪਕੜ ਨੂੰ ਤੋੜਨ ਦੇ ਨਾਲ ਹੀ ਹੈ। ਆਪਣੀ ਆਜ਼ਾਦੀ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ, ਪਰ ਕੈਂਪੇਨ ਕਰਨਾ, ਅਵੇਅਰਨੈਸ ਪੈਦਾ ਕਰਨਾ, ਇਹਦੇ ਨਾਲ ਤੁਸੀਂ ਥੋੜ੍ਹੀਆਂ ਬਹੁਤ ਤਬਦੀਲੀਆਂ ਜ਼ਰੂਰ ਕਰ ਸਕਦੇ ਹੋ। ਬਟ ਇਹ ਸੱਭਿਆਚਾਰ ਦਾ ਗਲਬਾ ਜਿਹੜਾ ਇਹ ਬੜਾ ਜ਼ਬਰਦਸਤ ਪਕੜ ਹੈ, ਔਰ ਇਹ ਅੱਜ ਜਿਸ ਤਰੀਕੇ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹਨਾਂ ਦਾ ਰਾਜ ਹੈ, ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਬੋਲੀ, ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਸੀਰੀਅਲ, ਉਹਨਾਂ ਦੇ ਮੰਦਰ, ਉਹਨਾਂ ਦਾ ਮਿਥਿਹਾਸ ਇਤਿਹਾਸ ਬਣ ਗਿਆ। ਬਿਲਕੁਲ। ਬਹੁਤ ਬਹੁਤ ਧੰਨਵਾਦ ਵੀਰ ਅਮਰਜੀਤ ਸਿੰਘ ਜੀ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।